ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਈਦ ਦੇ ਮੁਬਾਰਕ ਮੌਕੇ ਤੇ ਜੰਮੂ ਕਸ਼ਮੀਰ ਦੀ ਸਰਹੱਦ ਤੇ ਤਾਇਨਾਤ ਭਾਰਤ ਤੇ ਪਾਕਿਸਤਾਨ ਦੇ ਫੌਜੀਆਂ ਨੇ ਇੱਕ ਦੂਸਰੇ ਨਾਲ ਮਿਠਾਈਆਂ ਸਾਂਝੀਆਂ ਕਰਕੇ ਜਿਹੜੀ ਹੈ ਈਦ ਮਨਾਈ। ਸੋ ਇਸ ਭਾਰਤੀ ਮੀਡੀਆ ਵੱਲੋਂ ਇੱਕ ਚੰਗਾ ਕਦਮ ਇਸ ਨੂੰ ਕਿਹਾ ਜਾ ਰਿਹਾ ਹੈ। ਪਰ ਦੂਸਰੇ ਪਾਸੇ ਕਸ਼ਮੀਰ ਵਾਦੀ ਵਿੱਚ ਕਰਫਿਊ ਵਰਗੇ ਹਾਲਾਤ ਨੇ ਤੇ ਬੀਤੇ ਕੱਲ 3 ਮੁਸਲਮਾਨ ਨੌਜਵਾਨਾਂ ਨੂੰ ਜ਼ਿਲ੍ਹਾ ਅਨੰਤਨਾਗ ਵਿੱਚ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਗਿਆ। ਇਹਨਾਂ ਹਾਲਾਤਾਂ ਵਿੱਚ ਭਾਰਤੀ ਫੌਜ ਦੀ ਭੇਜੀ ਮਿਠਾਈ ਖਾਣ ਦੀ ਪਾਕਿਸਤਾਨ ਦੀ ਕੀ ਮਜਬੂਰੀ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਪਾਕਿਸਤਾਨ ਦੀ ਕਸ਼ਮੀਰ ਦੇ ਉੱਤੇ ਜਿਹੜੀ ਪਾਲਿਸੀ ਹੈ ਉਹ ਭੰਬਲ ਭੂਸੇ ਵਾਲੀ ਹੈ, ਡਾਵਾਡੋਲ ਡਗਮਗ ਹੈ ਸਾਰਾ। ਔਰ ਸਾਡੇ ਬਹੁਤ ਸਾਰੇ ਵਿਊਅਰਸ ਨੇ ਪਸੰਦ ਕੀਤਾ ਔਰ ਐਪਰੀਸ਼ੀਏਟ ਕੀਤਾ ਕਿ ਵੀ ਅਸੀਂ ਜੋ ਮਹਿਸੂਸ ਕਰਦੇ ਹਾਂ ਔਰ ਬਹੁਤ ਸਾਰੇ ਸ਼ਾਇਦ ਪਾਕਿਸਤਾਨੀ ਭੈਣ ਭਰਾ ਵੀ ਇਵੇਂ ਮਹਿਸੂਸ ਕਰਦੇ ਨੇ ਪਰ ਉਸ ਸਿਸਟਮ 'ਚ ਬੈਠੇ ਆ ਉਹ ਕਈ ਵਾਰ ਕਹਿਣਾ ਚਾਹ ਕੇ ਵੀ ਨਹੀਂ ਕਹਿ ਪਾਉਂਦੇ ਔਰ ਉਹਨਾਂ ਨੂੰ ਲੱਗਦਾ ਵੀ ਜਿਵੇਂ ਅਸੀਂ ਉਹਨਾਂ ਦੀ ਆਵਾਜ਼ ਹੈ। ਹਾਲਾਂਕਿ ਸਾਡਾ ਮਕਸਦ ਨਾ ਤਾਂ ਕੋਈ ਹਕੂਮਤ ਨੂੰ ਛੁਟਿਆਣਾ, ਨਾ ਹੀ ਜਿਹੜਾ ਉਹਨਾਂ ਨੂੰ ਕੋਈ ਨੀਵਾਂ ਦਿਖਾਣਾ ਜਾਂ ਕੋਈ ਆਪਣੀ ਸਿਆਣਪ ਜਾਂ ਆਪਣੀ ਅਕਲ ਦਾ ਕੋਈ ਵਿਖਾਵਾ ਕਰਨਾ। ਪਰ ਜੋ ਅਸੀਂ ਮਹਿਸੂਸ ਕਰਦੇ ਹਾਂ, ਜਿਵੇਂ ਮੈਂ ਅਕਸਰ ਇਹ ਦੁਹਰਾਉਂਦਾ ਕਿ ਇੱਕ ਚੰਗੇ ਦੋਸਤ ਦੇ ਨਾਤੇ, ਇੱਕ ਹਮਸਾਏ ਦੇ ਨਾਤੇ ਔਰ ਕਸ਼ਮੀਰੀਆਂ ਦੇ ਨਾਲ ਤਾਂ ਉਸ ਕਿਸਮ ਦੀ ਐਂਪੈਥੀ, ਕਿਉਂਕਿ ਜਿਸ 'ਚੋਂ ਅਸੀਂ ਗੁਜ਼ਰ ਰਹੇ ਹਾਂ ਉਸ 'ਚੋਂ ਉਹ ਵੀ ਗੁਜ਼ਰੇ, ਅੱਜ ਵਸਟ ਹਾਲਤ 'ਚ ਗੁਜ਼ਰ ਰਹੇ ਨੇ। ਔਰ ਜਦੋਂ ਵੀ ਮੈਨੂੰ ਕਿਤੇ ਲੱਗਦਾ ਹੈ ਕਿ ਵੀ ਥੋੜ੍ਹੀ ਬਹੁਤ ਇਹ ਜਿਹੜੀ ਹੈ ਥੜਕਣ ਨਜ਼ਰ ਆ ਰਹੀ ਹੈ, ਅਸੀਂ ਸਮਝਦੇ ਹਾਂ ਕਿ ਭਾਈ ਸਾਡੇ ਲਈ ਬਾਮੁਲਾਜ਼ਾ ਹੋਸ਼ਿਆਰ ਕਹਿਣਾ ਇਹ ਸਾਡੀ ਡਿਊਟੀ ਵੀ ਹੈ ਔਰ ਸਾਡੇ 'ਤੇ ਇਹ ਫਰਜ਼ ਵੀ ਆਇਦ ਹੁੰਦਾ। ਹਾਲਾਂ ਅਸੀਂ ਕੱਲ੍ਹ ਜਦੋਂ ਇਹ ਮੈਂਸ਼ਨ ਕੀਤਾ ਕਿ ਇਮਰਾਨ ਖਾਨ ਸਾਹਿਬ ਨੇ ਲੋਕਾਂ ਦੇ ਜਿਹੜੇ ਸਵਾਲ ਲਏ ਉਹਦੇ 'ਚ ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਇਹ ਕਿਹਾ ਕਿ ਕੋਈ ਟਾਕਸ ਇੰਡੀਆ ਨਾਲ ਨਹੀਂ ਹੋਣਗੀਆਂ ਜਦੋਂ ਤੱਕ ਕਿ 5 ਅਗਸਤ ਤੋਂ ਪਹਿਲਾਂ ਵਾਲੀ ਜਿਹੜੀ ਸਪੈਸ਼ਲ ਪੋਜੀਸ਼ਨ ਸੀ ਜੰਮੂ ਕਸ਼ਮੀਰ ਦੀ ਉਹ ਬਹਾਲ ਨਹੀਂ ਕੀਤੀ ਜਾਂਦੀ। ਸੋ ਚਾਹੀਦਾ ਤਾਂ ਇਹ ਹੈ ਕਿ ਵੀ ਇਸ ਕਿਸਮ ਦੀ ਸਿਚੁਏਸ਼ਨ 'ਚ ਬੰਦਾ ਕਹਿੰਦਾ ਹੈ ਕਿ ਇਟ ਹੈਜ਼ ਪੁੱਟ ਏ ਫੁੱਲ ਸਟਾਪ ਔਨ ਦਿਸ ਡਿਬੇਟ। ਲੇਕਿਨ ਜਦੋਂ ਹੁਣ ਐਕਸ਼ਨਸ ਕੁਛ ਹੋਰ ਕਿਸੇ ਪਾਸਿਓਂ ਨਜ਼ਰ ਆ ਰਹੇ ਹੋਣ ਔਰ ਉਸ ਤੋਂ ਪਹਿਲਾਂ ਅਸੀਂ ਉਹਨਾਂ ਦੇ ਫੋਰਨ ਮਿਨਿਸਟਰ ਦੇ ਹਵਾਲੇ ਨਾਲ ਸਾਊਦੀ ਅਰੇਬੀਆ ਜਦੋਂ ਇਮਰਾਨ ਖਾਨ ਸਾਹਿਬ 2 ਦਿਨ ਦੌਰੇ 'ਤੇ ਗਏ ਜੁਆਇੰਟ ਸਟੇਟਮੈਂਟ ਦੇ ਹਵਾਲੇ ਨਾਲ ਗੱਲ ਕੀਤੀ ਸੀ। ਪਰ ਕੱਲ੍ਹ ਇਸ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਮੈਂ ਸਮਝਦਾ ਸੀ ਕਿ ਵੀ ਹੁਣ ਮੈਂ ਇਸ ਮੁੱਦੇ 'ਤੇ ਗੱਲ ਨਹੀਂ ਕਰਾਂਗਾ। ਲੇਕਿਨ ਅੱਜ ਜਦੋਂ ਮੈਂ ਪ੍ਰੋਮੀਨੈਂਟਲੀ ਇਹ ਫਿਰ ਖਬਰ ਦੇਖੀ, ਇੰਡੀਆ ਪਾਕਿਸਤਾਨ ਆਰਮੀਜ਼ ਐਕਸਚੇਂਜ ਸਵੀਟਸ ਔਨ ਈਦ, Indian Army and Pakistan Army celebrated Eid ul-Fitr on line of control at Punch Rawalakot crossing point and Mender Hot Spring crossing point in Punch district of Jammu and Kashmir. A spokesman of Northern Command of Indian Army said sweets and compliments were exchanged by representatives of both the armies in an atmosphere of bonhomie and festivities, and this ceremony is seen as a confidence building measure in the backdrop of recently agreed ceasefire between both the countries. ਹੁਣ ਕੱਲ੍ਹ ਵੀ ਜਦੋਂ ਇਮਰਾਨ ਖਾਨ ਸਾਹਿਬ ਇਹ ਕਹਿ ਰਹੇ ਸੀ ਵੀ ਅਸੀਂ ਗੱਲ ਨਹੀਂ ਕਰਾਂਗੇ ਤਾਂ ਮੈਂ ਰੁਕ ਗਿਆ ਇਹ ਕਹਿੰਦੇ ਆ ਕਿ ਇਹ ਜਿਹੜਾ ਐਗਰੀਡ ਸੀਜ਼ਫਾਇਰ 2003 ਦਾ ਜਿਹੜਾ ਤਾਂ ਆਲਰੇਡੀ ਹੋਇਆ ਸੀ ਜੀ, ਪਾਕਿਸਤਾਨ ਦੇ ਕਹਿਣ ਮੁਤਾਬਕ ਵੀ ਵਾਇਓਲੇਟ ਤਾਂ ਇੰਡੀਆ ਹੀ ਕਰ ਰਿਹਾ ਸੀ। ਲੇਕਿਨ ਇਹ ਸੀਜ਼ਫਾਇਰ ਨੂੰ ਦੁਬਾਰਾ ਜਿਵੇਂ ਫੈਬਰਵਰੀ ਦੇ ਵਿੱਚ ਇੰਡੀਆ ਔਰ ਪਾਕਿਸਤਾਨ ਦੇ ਮਿਲਟਰੀ ਕਮਾਂਡਰਸ ਗੱਲਬਾਤ ਤਾਂ ਹੋ ਰਹੀ ਸੀ। ਇਹ ਤਾਂ ਤੁਸੀਂ ਇਹ ਨਹੀਂ ਹੈ ਵੀ ਤੁਸੀਂ ਅੱਜ ਦੇ ਪੀਰੀਅਡ 'ਚ ਕਿਸੇ ਨੂੰ ਉੱਲੂ ਬਣਾ ਸਕਦੇ ਹੋ। ਪਰ ਚਲੋ ਕਈ ਵਾਰ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਭਾਈ ਤੁਹਾਡੇ ਦੋਸਤ ਨੇ ਕਿਹਾ, ਬੇਸ਼ੱਕ ਤੁਸੀਂ ਪਹਿਲਾਂ ਕੁਝ ਹੋਰ ਸੁਣਿਆ ਸੀ, ਤੁਸੀਂ ਕਿਹਾ ਜੀ ਨਹੀਂ ਮੈਂ ਉਹਨੂੰ ਸੀ ਸੁਣਿਆ ਜੋ ਤੁਸੀਂ ਕਿਹਾ ਉਹੀ ਹੈ। ਹੁਣ ਗੱਲ ਇਹ ਨਹੀਂ ਹੈ, ਦੇਖੋ ਕੁਛ ਚੀਜ਼ਾਂ ਇਹ ਠੀਕ ਹੈ ਵੀ ਜਦੋਂ ਅਸੀਂ ਇਨਸਾਨੀਅਤ ਦੇ ਨਾਤੇ ਗੱਲ ਕਰਦੇ ਹਾਂ, ਈਦ ਦਾ ਦਿਨ ਹੈ, ਕੋਈ ਮਿਲੇ ਤੁਸੀਂ ਮੁਬਾਰਕ ਦਿੱਤੀ ਲਈ, ਪਰ ਜਦੋਂ ਇੱਕ ਪਾਸਾ ਇਹ ਹੋਏ, ਜਦੋਂ ਅਸੀਂ ਇਹ ਖਬਰ ਦੇਖ ਰਹੇ ਹਾਂ ਉਹਦੇ ਨਾਲ 2 ਖਬਰਾਂ ਨੇ
3 terrorists killed in Jammu and Kashmir's Anantnag. Search operations is in progress in the area. ਕਿ 3 ਨੌਜਵਾਨ ਉਸੇ ਵੇਲੇ ਜਦੋਂ ਇਹ ਮਠਾਈਆਂ ਹੋ ਰਹੀਆਂ ਨੇ, ਇਹ ਅਨੰਤਨਾਗ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਜਾਂਦੇ ਨੇ। ਫਿਰ ਇਹਨਾਂ ਦੇ ਮੀਡੀਆ ਦੀ ਰਿਪੋਰਟ ਹੈ, ਇੰਡੀਅਨ ਮੀਡੀਆ ਦੀ, ਡੇ ਆਫਟਰ ਈਦ ਰਸ਼ ਕਰਫਿਊ ਲਾਈਕ ਰੈਸਟ੍ਰਿਕਸ਼ਨਸ ਅਕ੍ਰੋਸ ਵੈਲੀ। ਹੁਣ ਕਿਉਂਕਿ ਈਦ ਤੋਂ ਪਹਿਲਾਂ ਸ਼ਾਪਿੰਗ ਦੇ ਲਈ ਰਸ਼ ਸੀ, ਜਿਹੜਾ ਵੀ ਉਹਨਾਂ ਦੇ ਹੁੰਦੇ ਨੇ ਕਿ ਜੀ ਬਹੁਤ ਆਇਆ, ਔਰ ਫਿਰ ਹਕੂਮਤ ਨੇ ਈਦ ਅਜੇ ਤੋਂ ਪਹਿਲਾਂ ਦੀ ਇਹ ਖਬਰ ਹੈ, ਇੱਕ ਦਿਨ 24 ਘੰਟੇ ਪਹਿਲਾਂ ਦੀ, ਉਹਨਾਂ ਨੇ ਕਰਫਿਊ ਵਰਗੇ ਹਾਲਾਤ ਪੈਦਾ ਕਰ ਦਿੱਤੇ। ਹੁਣ ਇਹ ਠੀਕ ਹੈ, ਪਾਕਿਸਤਾਨ ਇੱਕ ਸੋਵਰਨ ਮੁਲਕ ਹੈ, ਉਹਨਾਂ ਨੇ ਕੀ ਫੈਸਲੇ ਲੈਣੇ ਨੇ ਉਹਨਾਂ ਨੇ ਦੇਖਣਾ ਹੈ, ਉਹਨਾਂ ਨੇ ਕਿੱਥੇ ਝੁਕਣਾ ਹੈ, ਕਿੱਥੇ ਲਿਫਣਾ ਹੈ, ਕਿੱਥੇ ਲੇਟਣਾ ਹੈ, ਕਿੱਥੇ ਖਲੋਣਾ ਹੈ, ਉਹਨਾਂ ਨੇ ਦੇਖਣਾ। ਪਰ ਕੁਝ ਚੀਜ਼ਾਂ, ਔਰ ਮੈਂ ਇਹ ਨਹੀਂ ਹੈ ਵੀ ਸਾਡੇ 'ਚ ਇਸ ਕਿਸਮ ਦੇ ਕਮਜ਼ੋਰ ਫੈਸਲੇ ਕਰਨ ਵਾਲੇ, ਪਰ ਇੱਕ ਮੈਂ ਜਿਹੜੀ ਖਬਰ ਬਹੁਤ ਸਾਰੇ ਸ਼ਾਇਦ ਮੀਡੀਆ ਵਾਲਿਆਂ ਨੇ ਦੇਖੀ ਵੀ, ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 400 ਬੈੱਡ ਦਾ ਹਸਪੀਟਲ ਬਣਾਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ, ਕਿ ਜਿਹੜਾ ਉੱਥੇ ਵਿਦਆਊਟ ਐਨੀ ਪੇਮੈਂਟ 24 ਘੰਟੇ ਸਰਵਿਸ ਹੈ, ਆਕਸੀਜਨ ਵੀ ਹੈ, ਹਰ ਸਹੂਲਤ ਹੈ। ਅੱਛਾ, ਉਹਦੇ ਲਈ ਸਾਇਲੈਂਟਲੀ 2 ਕਰੋੜ ਰੁਪਈਆ ਅਮਿਤਾਭ ਬੱਚਨ ਨੇ ਡੋਨੇਟ ਕੀਤਾ, ਔਰ ਜਿਹੜਾ ਪ੍ਰਧਾਨ ਹੈ ਦਿੱਲੀ ਕਮੇਟੀ ਦਾ ਮਨਜਿੰਦਰ ਸਿੰਘ ਸਿਰਸਾ ਹੈ, ਉਹਨੇ ਅਗਲੇ ਦਿਨ ਟਵੀਟ ਕੀਤਾ कि जी अमिताभ बच्चन ने कहा कि सिख कौम लेजेंडरी उसको सलाम, और ये जोड़ा उन्होंने जोड़ा भी ट्रस्ट बनाया होया अपने टब्बर का, उहदे नां ते 2 करोड़ रुपया उहदे च दिता। जो ही ये ट्वीट बाहर आया, दुनिया भर दे विच सिखां ने रोस गुस्सा दिखाया दिल्ली कमेटी दे उत्ते कि अमिताभ बच्चन जदों जून 84 तो बाद इंदिरा गांधी जिहड़ी इस घल्लूघारे लई जिम्मेवार सी, ਉਹਨੂੰ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਨੇ ਸਜ਼ਾ ਯਾਫਤਾ ਕੀਤਾ 31 ਅਕਤੂਬਰ 1984 ਨੂੰ, ਔਰ ਉਸ ਦੀ ਇੰਦਰਾ ਗਾਂਧੀ ਦੀ ਡੈੱਡ ਬਾਡੀ ਪਈ ਹੈ। ਉਦੋਂ ਅਜੇ ਪ੍ਰਾਈਵੇਟ ਚੈਨਲ ਤਾਂ ਨਹੀਂ ਸੀ, ਭਾਰਤੀ ਟੀਵੀ ਦੂਰਦਰਸ਼ਨ ਉਹ ਦਿਖਾ ਰਿਹਾ ਉਹਨੂੰ ਲਾਈਵ, ਔਰ ਅਮਿਤਾਭ ਬੱਚਨ ਉਸ ਡੈੱਡ ਬਾਡੀ ਦੇ ਕੋਲ ਖਲੋ ਕੇ ਨਾਅਰੇ ਲਾ ਰਿਹਾ, खून का बदला खून, और नाल ही कह रहा है कि अब ये खून के छींटे कातलों के घर तक पहुँचा दो। ये ऑन बाद च भावें उन्होंने उन्होंने गायब कर दिता उस क्लिप ਨੂੰ, लेकिन ये हज़ारां ਜਾਂ ਲੱਖਾਂ ਸਿੱਖਾਂ ਨੇ ਵੀ ਦੇਖਿਆ। ਔਰ ਹਾਲਾਂ ਉਸ ਤੋਂ ਬਾਅਦ ਇਹ ਨਹੀਂ ਹੈ ਕਿ ਵੀ ਉਹ ਕਿਸੇ ਕਮਿਸ਼ਨ ਦੇ ਸਾਹਮਣੇ ਉਹਨੂੰ ਸੱਦਿਆ ਗਿਆ ਜਾਂ ਕਿਸੇ ਨੇ ਉਹਦੇ ਖਿਲਾਫ ਐਫੀਡੇਵਿਟ ਦਿੱਤਾ ਜਾਂ ਉਹਦੀ ਕੋਈ ਕਨਵਿਕਸ਼ਨ ਹੋਈ, ਲੇਕਿਨ ਇਹ ਗੱਲ ਕਿ ਵੀ ਕਿਉਂਕਿ ਇੰਦਰਾ ਗਾਂਧੀ ਦਾ ਪੁੱਤਰ ਬਣਿਆ ਹੋਇਆ ਸੀ ਕਿ ਵੀ ਉਹਨੇ ਹਾਲਾਂ ਕਿ ਜੀ ਮੇਰੀ ਮਾਂ ਸਿੱਖ ਸੀ, ਫਲਾਣਾ ਹੈ, ਡਰਾਮੇਬਾਜ਼ੀਆਂ, ਲੇਕਿਨ ਸਿੱਖਾਂ ਨੇ ਇਸ ਗੱਲ ਨੂੰ ਤੁਸੀਂ ਦੇਖੋ ਕਿ ਉਹਦੀ ਕਿਤੇ ਕਨਵਿਕਸ਼ਨ ਨਹੀਂ ਹੋਈ, ਕਿਸੇ ਉਹ ਰਿਪੋਰਟ ਦੇ ਵਿੱਚ ਉਹਦਾ ਨਾਂ ਫਿਗਰ ਨਹੀਂ ਹੋਇਆ, ਲੇਕਿਨ ਹਾਲਾਤ ਇਹ ਨੇ ਕਿ ਦਾ ਮੋਮੈਂਟ ਇਹ ਖਬਰ ਆਈ, ਦੁਨੀਆ ਭਰ ਸਿੱਖਾਂ ਨੇ ਕਿਹਾ ਵੀ ਤੁਸੀਂ ਜਿਹੜਾ ਉਹ ਕਾਤਲਾਂ ਦਾ ਔਰ ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਦੇ ਲਈ ਜਿਹਨੇ ਮਾਹੌਲ ਬਣਾਇਆ, ਤੁਸੀਂ ਉਹਦੇ ਪੈਸੇ ਵਾਪਸ ਕਰੋ। ਅੱਛਾ, ਹੁਣ ਉਹ ਮਨਜਿੰਦਰ ਸਿੰਘ ਸਿਰਸਾ ਖੁਦ ਕੋਵਿਡ ਪੋਜ਼ਿਟਿਵ ਹੈ, ਅੱਜ ਮੈਂ ਦੇਖ ਰਿਹਾ ਸੀ ਉਹਦੀ ਵੀਡੀਓ, ਉਹਨੇ ਕਿਹਾ ਜੀ ਮੈਂ ਮੰਗੇ ਨਹੀਂ, ਮੈਂ ਗਿਆ ਨਹੀਂ, ਇਹ ਤਾਂ ਜਦੋਂ ਅਕਾਊਂਟ 'ਚ ਆਇਆ ਅਗਲੇ ਦਿਨ ਦੇਖਿਆ ਅਸੀਂ ਵੈਰੀਫਾਈ ਕਰਾਇਆ ਅਕਾਊਂਟ ਉਹਨਾਂ ਦਾ, ਫਿਰ ਰਾਬਤਾ ਹੋਇਆ, ਔਰ ਮੈਂ ਜਦੋਂ ਠੀਕ ਹੋਇਆ ਬੰਗਲਾ ਸਾਹਿਬ ਆਵਾਂਗਾ, ਜਿਵੇਂ ਸੰਗਤ ਕਹੇਗੀ ਉਵੇਂ ਮੈਂ ਕਰਾਂਗਾ। ਸੋ ਮਤਲਬ ਇਹ ਹੈ ਕਿ ਬੇਸ਼ੱਕ ਅਸੀਂ ਬਹੁਤ ਸਾਰੀਆਂ ਕਮਜ਼ੋਰੀਆਂ ਸਾਡੇ 'ਚ ਵੀ ਨੇ, ਪਰ ਅਸੀਂ ਤਾਂ ਉਸ ਗੱਲ ਦੇ ਉੱਤੇ ਅੱਜ ਵੀ ਖੜੇ ਹਾਂ ਕਿ ਭਾਈ 36-37 ਸਾਲ ਪਹਿਲਾਂ ਜਿਹੜਾ ਇਹਦਾ ਪੈਸਾ ਜਿਹੜਾ ਇੱਕ ਵੀ ਉਹ ਸਾਨੂੰ ਨਹੀਂ ਲੋੜ ਹੈ। ਉਹਨਾਂ ਨੇ ਬਹੁਤ ਸਾਰੇ ਇਹਦੇ 'ਤੇ ਜਿਹੜੇ ਕਾਮੈਂਟ ਨੇ ਉਹਨਾਂ ਨੇ ਕਿਹਾ ਜੀ ਅਸੀਂ ਜੇ ਦੂਸਰਿਆਂ ਦੀ ਮਦਦ ਕਰ ਸੀ, ਇੱਕ ਕਾਤਲ ਦਾ ਪੈਸੇ ਨੂੰ ਜਿਹੜਾ ਉਹ ਨਹੀਂ ਇਸਤੇਮਾਲ ਕਰਨਾ ਔਰ ਵਾਪਸ ਕਰੋ ਇਹਨੂੰ। ਸੋ ਮਤਲਬ ਇਹ ਹੈ ਵੀ ਦੂਸਰੇ ਪਾਸੇ ਜਦੋਂ ਅਸੀਂ ਜੋ ਕੁਛ ਭਾਰਤ ਦੀ ਨੀਤੀ ਕਸ਼ਮੀਰ ਦੇ ਹਵਾਲੇ ਨਾਲ ਹੈ ਜਾਂ ਦੂਜਾ ਹੈ, ਪਹਿਲਾਂ ਤਾਂ ਪਤਾ ਨਹੀਂ ਇਹ ਜਿਹੜੀ ਮਠਿਆਈ ਦਿੱਤੀ ਹੈ ਉਹਨੂੰ ਹੀ ਦੇਖ ਲਓ ਵੀ ਇਹ ਵੀ ਗੋਬਰ 'ਚ ਤਲ ਕੇ ਨਾ ਦਿੱਤੀ ਹੋਏ ਜਿਸ ਕਿਸਮ ਦਾ ਇਹਨਾਂ ਦਾ, ਅਤੇ ਤੁਹਾਨੂੰ ਇਹ ਕਿਵੇਂ ਮਿੱਠੀ ਲੱਗੇਗੀ। ਬੇਸ਼ੱਕ ਉਹ ਆਫਰ ਵੀ ਕਰਦੇ, ਉਹਨਾਂ ਨੂੰ ਇਹ ਕਿਹਾ ਜਾ ਸਕਦਾ ਸੀ ਕਿ ਜੀ ਥੈਂਕ ਯੂ ਵੈਰੀ ਮੱਚ, ਤੁਸੀਂ ਬਹੁਤ ਤੁਹਾਡੀ ਮੁਬਾਰਕ ਅਸੀਂ ਰੱਖ ਲਈ ਹੈ, ਪਰ ਅਸੀਂ ਤੁਹਾਡੀਆਂ ਸਵੀਟਸ ਉਦੋਂ ਹੀ ਲਵਾਂਗੇ ਜਦੋਂ ਅਸੀਂ ਕਸ਼ਮੀਰ ਦੇ ਲੋਕ ਜਿਹੜੇ ਨੇ ਉਹ ਆਜ਼ਾਦੀ ਦਾ ਸਾਹ ਲੈ ਸਕਣਗੇ, ਉੱਥੇ ਤੁਸੀਂ ਆਪਣਾ ਜ਼ੁਲਮ ਬੰਦ ਕਰੋਗੇ। ਸੋ ਇਹ ਇੱਕ ਤਰੀਕਾ ਹੁੰਦਾ ਔਰ ਇਹ ਹੁੰਦਾ ਰਿਹਾ ਕਿ ਜਦੋਂ ਕੋਈ ਜ਼ੁਲਮ ਕਰ ਰਿਹਾ ਹੈ, ਹੁਣ ਈਵਨ ਇਹ ਅਸੀਂ ਜਦੋਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਹੈ, ਉਸ ਤੋਂ ਬਾਅਦ ਅਬਦਾਲੀ ਜਿਹੜਾ ਉਹਨੇ ਦੋਸਤੀ ਕਰਨਾ ਚਾਹੁੰਦਾ ਸੀ, ਔਰ ਜਿਹੜੇ ਲਾਹੌਰ ਦੇ ਵਿੱਚ ਸਰਦਾਰ ਲਹਿਣਾ ਸਿੰਘ ਔਰ ਦੂਸਰੇ ਉਸ ਵੇਲੇ ਦੇ ਜਥੇਦਾਰ ਸੀ ਉਹਨਾਂ ਨੂੰ
ਜਿਹੜਾ ਉਹਨੇ ਆਪਣਾ ਏਲਚੀ ਭੇਜਿਆ ਇਨਵੈਸਟਰ ਜਿਹਨੂੰ ਅਸੀਂ ਅੱਜ ਕਹਿੰਦੇ ਹਾਂ, ਅੱਛਾ ਬਦਾਮ ਔਰ ਕਾਜੂ ਔਰ ਸੁੱਕੇ ਮੇਵੇ ਔਰ ਯਾਨੀ ਦੋਸਤੀ ਦੀ ਪੇਸ਼ਕਸ਼। ਪਰ ਉਸ ਤੋਂ ਪਹਿਲਾਂ ਕਿਉਂਕਿ ਦਰਬਾਰ ਸਾਹਿਬ ਤਬਾਹ ਕਰ ਚੁੱਕਾ ਸੀ, ਉਹ ਘੱਲੂਘਾਰਾ ਕੀਤਾ ਸੀ, ਉਹਨਾਂ ਨੇ ਸਿੱਖ ਜਰਨੈਲਾਂ ਨੇ ਕਿਹਾ ਕਿ ਜੀ ਅਸੀਂ ਤਾਂ ਛੋਲੇ ਖਾਣ ਵਾਲੇ ਹਾਂ ਔਰ ਅਸੀਂ ਇਹ ਤੁਹਾਡੇ ਤੋਹਫੇ ਅਸੀਂ ਬਾਇਜ਼ਤ ਵਾਪਸ ਜਿਹੜਾ ਹੈ ਤੁਹਾਨੂੰ ਦੇ ਰਹੇ ਹਾਂ ਔਰ ਅਸੀਂ ਜੰਗ ਦੇ ਮੈਦਾਨ 'ਚ ਹੀ ਮਿਲਾਂਗੇ, ਕਿਉਂਕਿ ਜੋ ਤੁਸੀਂ ਕੀਤਾ ਹੈ ਉਸ ਦਾ ਜਵਾਬ ਅਸੀਂ ਜੰਗ ਦੇ ਮੈਦਾਨ 'ਚ। ਹੁਣ ਇਹਦੇ 'ਚ ਤੁਸੀਂ ਇਹ ਨਹੀਂ ਹੈ ਵੀ ਤੁਸੀਂ ਆਏ ਇਲਚੀ ਨੂੰ ਫੜ ਲਿਆ ਜਾਂ ਉਹਨੂੰ ਮਾਰਤਾ, ਜੇ ਉਹਨੂੰ ਭੇਜ ਦਿੱਤਾ ਵਾਪਸ ਆਨਰ ਦੇ ਕੇ ਉਹਨਾਂ ਨੂੰ ਜਿਹੜਾ ਇਨਕਾਰ ਕਰਕੇ ਕਿ ਵੀ ਨਹੀਂ ਇਹ ਜੋ ਤੂੰ ਕੀਤਾ ਹੈ ਇਹਦਾ ਹੁਣ ਜਵਾਬ ਤਾਂ ਜੰਗ ਦੇ ਮੈਦਾਨ 'ਚ ਹੀ ਹੋਏਗਾ, ਉਹਦੇ 'ਚ ਅਸੀਂ ਮਿਲਾਂਗੇ, ਇਹ ਸਾਨੂੰ ਕਬੂਲ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਕਿਤੇ ਨਾ ਕਿਤੇ ਜਿਹੜੀ ਲਿਫਣ ਦੀ ਲਾਈਨ ਹੈ ਇਹ ਨਜ਼ਰ ਆ ਰਹੀ ਹੈ ਔਰ ਫਿਰ ਵੀ ਅਸੀਂ ਹੁਣ ਇਸ 'ਤੇ ਬਹੁਤੀ ਗੱਲ ਨਹੀਂ ਕਰਨਾ ਚਾਹੁੰਦੇ। ਅਸੀਂ ਆਸ ਕਰਦੇ ਹਾਂ ਕਿ ਵੀ ਚਲੋ ਇਹ ਵੀ ਹੋ ਸਕਦਾ ਜੀ ਉਹ ਲੋਕਲ ਕਮਾਂਡਰਸ ਨੇ ਪਹਿਲਾਂ ਦਾ ਪ੍ਰੋਟੋਕੋਲ ਬਣਾਇਆ ਸੀ, ਉਹਨਾਂ ਨੇ ਇਧਰੋਂ ਬਰਫੀ ਦੇਣੀ ਹੈ, ਉਹਨਾਂ ਨੇ ਉਧਰੋਂ ਲੱਡੂ ਦੇਣੇ ਨੇ, ਉਹ ਲਾਹੌਰੀ ਬੂੰਦੀ ਹੈ ਤੇ ਇਧਰ ਅੰਮ੍ਰਿਤਸਰੀ ਪੇਠਾ ਹੈ ਕਿ ਜੀ ਉਹ ਉੱਪਰ ਦੀ ਗੱਲ ਥੱਲੇ ਦਾ, ਇਵੇਂ ਹੁੰਦਾ ਨਹੀਂ ਹੈ ਵੈਸੇ, ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕੌਨਫੀਡੈਂਸ ਬਿਲਡਿੰਗ ਮੇਜਰ ਕਾਹਦੇ ਨੇ ਵੀ ਤੁਸੀਂ ਉੱਥੇ ਮਿਲੀਅਨ ਫੌਜ ਰੱਖੀ ਹੈ, ਕਰਫਿਊ ਵਰਗੇ ਹਾਲਾਤ ਬਣਾਏ ਨੇ, ਨੌਜਵਾਨ ਬੱਚੇ ਤੁਸੀਂ ਚੁੱਕ ਕੇ ਮਾਰ ਰਹੇ ਹੋ, ਬੱਚੀਆਂ ਦੀ ਬੇਹੁਰਮਤੀ ਕਰ ਰਹੇ ਹੋ ਤੇ ਤੁਸੀਂ ਜਿਹੜਾ ਉਹ ਮਿਠਾਈਆਂ ਐਕਸਚੇਂਜ ਕਰ ਰਹੇ ਹੋ, ਇਹ ਠੀਕ ਨਹੀਂ ਹੈ ਜੀ ਡਾਕਟਰ ਸਾਹਿਬ। ਔਰ ਜਿਵੇਂ ਅਸੀਂ ਰੋਜ਼ਾਨਾ ਕਲੋਜ਼ਿੰਗ ਭਗਤ ਕਬੀਰ ਜੀ ਦੀ ਬਾਣੀ ਦੇ ਨਾਲ ਕਰਦੇ ਹਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ ਗੌੜੀ ਰਾਗ ਦੇ ਵਿੱਚ, ਔਰ ਇਹ ਸ਼ਬਦ ਹੈ ਅੱਜ ਦਾ, ਜੈ ਮੁਖ ਪਾਂਚੋਂ ਅੰਮ੍ਰਿਤ ਖਾਏ ਤਹਿ ਮੁਖ ਦੇਖਤ ਲੂਕਟ ਲਾਏ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਔਰ ਗਰਭ ਬਸੇਰਾ ਰਹੋ। ਹੁਣ ਜਿਵੇਂ ਫਕੀਰ ਰੱਬ ਦੇ ਬੰਦੇ ਉਹ ਤਾਂ ਬਾਰ-ਬਾਰ ਇਹੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਲਟੀਮੇਟ ਟਰੂਥ ਜ਼ਿੰਦਗੀ ਦੀ ਮੌਤ ਹੈ। ਅੱਛਾ ਕਿ ਤੂੰ ਜਿਹੜੇ ਜ਼ਿੰਦਗੀ ਦੇ ਰਸਾਂ ਦੇ ਵਿੱਚ, ਸਵਾਦਾਂ ਦੇ ਵਿੱਚ, ਆਸ਼ਿਆਂ ਦੇ ਵਿੱਚ ਪਿਆ, ਇੱਕ ਦਿਨ ਤੁਰ ਜਾਣਾ ਹੈ। ਔਰ ਇਹ ਉਹਨਾਂ ਨੇ ਜਿਹੜਾ ਅਲੰਕਾਰ ਇਸਤੇਮਾਲ ਕੀਤਾ ਕਿ ਜੇ ਮੁਖ ਪਾਂਚੋ ਅੰਮ੍ਰਿਤ ਖਾਏ। ਹੁਣ ਪੰਜ ਅੰਮ੍ਰਿਤ ਜਿਹੜੇ ਮੂੰਹ ਨਾਲ ਅਸੀਂ ਖਾਂਦੇ ਹਾਂ ਔਰ ਪੰਜ ਚੀਜ਼ਾਂ ਜਿਹੜੀਆਂ ਪੁਰਾਣੇ ਪੀਰੀਅਡ ਦੇ ਵਿੱਚ ਅੰਮ੍ਰਿਤ ਮੰਨੀਆਂ ਜਾਂਦੀਆਂ ਸੀ, ਅੱਜ ਵੀ ਨੇ, ਉਹਦੇ 'ਚ ਦੁੱਧ ਹੈ, ਦਹੀਂ ਹੈ, ਮੱਖਣ ਹੈ, ਸ਼ਹਿਦ ਹੈ ਔਰ ਘਿਓ ਹੈ। ਦੁੱਧ, ਦਹੀਂ, ਮੱਖਣ, ਘਿਓ, ਸ਼ਹਿਦ, ਇਹ ਪੰਜ ਕਿ ਜਿਹੜੇ ਮੂੰਹ ਨਾਲ ਇਹ ਤੂੰ ਪੰਜ ਚੀਜ਼ਾਂ ਖਾਂਦਾ, ਜੈ ਮੁਖ ਪਾਂਚੋਂ ਅੰਮ੍ਰਿਤ ਖਾਹੇ ਤਹਿ ਮੁਖ ਦੇਖਤ ਲੂਕਟ ਲਾਹੇ। ਲੂਕਟ ਹੁੰਦਾ ਅੱਗ। ਔਰ ਕਿਉਂਕਿ ਜਦੋਂ ਅੱਜ ਅਸੀਂ ਸ਼ਮਸ਼ਾਨ ਘਾਟਾਂ ਦੀ ਗੱਲ ਵੀ ਕਰ ਰਹੇ ਹਾਂ, ਜਦੋਂ ਮੁਰਦੇ ਨੂੰ, ਮ੍ਰਿਤਕ ਸਰੀਰ ਨੂੰ ਅੱਗ ਲਾਈ ਜਾਂਦੀ ਹੈ, ਉਹਦੇ ਲਈ ਈਵਨ ਹਿੰਦੀ ਜਾਂ ਪੰਜਾਬੀ ਦਾ ਲਫ਼ਜ਼ ਵੀ ਇਹ ਇਸਤੇਮਾਲ ਕੀਤਾ ਜਾਂਦਾ ਹੈ, ਮੁੱਖ ਅਗਨੀ। ਅੱਛਾ ਮੁੱਖ ਅਗਨੀ ਸਿਰ ਵਾਲੇ ਪਾਸਿਓਂ ਅੱਗ ਲਾਈ ਜਾਂਦੀ, ਪੈਰਾਂ ਵਾਲੇ ਪਾਸਿਓਂ ਨਹੀਂ, ਕਿ ਵੀ ਜਿਸ ਮੂੰਹ ਦੇ ਨਾਲ ਤੂੰ ਇਹ ਪੰਜ ਤਰ੍ਹਾਂ ਦੇ ਸਵਾਦ ਸਾਰੀ ਜ਼ਿੰਦਗੀ ਇਹਨਾਂ ਦੇ ਵਿੱਚ ਹੀ ਗਵਾਚਿਆ ਰਿਹਾ, ਤੈਨੂੰ ਇਹ ਯਾਦ ਹੈ ਕਿ ਅਲਟੀਮੇਟਲੀ ਇਸੇ ਮੂੰਹ ਨੂੰ ਅੱਗ ਲੱਗਣੀ ਕਿ ਇਸ ਨੂੰ ਉਹ ਦਫਨ ਕਰਨਾ ਹੋਏ ਜਾਂ ਕੁਛ ਹੋਏ। ਮਤਲਬ ਤਾਂ ਯਾਦ ਦਹਾਨੀ ਹੈ ਕਿ ਡੈਥ ਅਲਟੀਮੇਟ ਟਰੂਥ ਹੈ। ਬਿਲਕੁਲ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਔਰ ਗਰਭ ਬਸੇਰਾ, ਕਿ ਹੇ ਮੇਰੇ ਸੋਹਣੇ ਰੱਬ, ਜਦੋਂ ਰਾਮ ਰਾਏ, ਰਾਮ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ ਹਰ ਥਾਂ ਤੇ, ਹੇ ਮੇਰੇ ਸੋਹਣੇ ਰੱਬ ਮੇਰਾ ਇੱਕ ਦੁੱਖ ਕੱਟ ਦਿਓ। ਹੁਣ ਕਿਹੜਾ ਦੁੱਖ ਹੈ? ਅਗਨ ਦਹਿ, ਕਿ ਮੇਰੇ ਅੰਦਰ ਜਿਹੜੀ ਡਿਜ਼ਾਇਰਸ ਦੀ ਅੱਗ ਬਲ ਰਹੀ ਹੈ, ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਜਿਹੜੀ ਹੋਰ ਹੋਰ ਮੋਰ ਮੋਰ ਸਹਿਸ ਖਟੇ ਲੱਖ ਕੋਟ ਧਾਵੇ, ਤ੍ਰਿਪਤ ਨਾਮ ਦੌੜ ਹੈ ਦੌੜ ਹੈ, ਕਿ ਮੇਰੇ ਅੰਦਰ ਸੰਤੋਖ ਦੇ। ਔਰ ਇਹ ਵੀ ਗੁਰੂ ਸਾਹਿਬ ਨੇ ਫਰਮਾਇਆ, ਬਿਨਾ ਸੰਤੋਖ ਨਹੀਂ ਕੋ ਰਾਜੈ। ਕੋਈ ਜੇ ਰੱਜਦਾ ਹੈ ਤੇ ਸੰਤੋਖ ਨਾਲ ਰੱਜਦਾ ਹੈ, ਤੇ ਸੰਤੋਖ ਰੱਬ ਹੀ ਦਿੰਦਾ। ਜੇ ਰੱਬ ਸੰਤੋਖ ਨਾ ਦੇ ਤੇ ਜਿਹੜੀ ਡਿਜ਼ਾਇਰਸ ਦੀ ਅੱਗ ਹੈ ਉਹ ਕੱਲੀ ਧਨ ਦੀ ਨਹੀਂ ਹੁੰਦੀ, ਪੈਸੇ ਦੀ ਨਹੀਂ ਹੁੰਦੀ, ਉਹ ਖੂਬਸੂਰਤੀ ਦੀ ਵੀ ਹੁੰਦੀ ਹੈ, ਲਸਟ ਦੀ ਹੁੰਦੀ ਹੈ, ਗਰੀਡ ਹੁੰਦੀ ਹੈ, ਹੰਕਾਰ। ਤੁਸੀਂ ਇੱਕ ਅਹੁਦਾ ਮਿਲਦਾ ਤੁਹਾਨੂੰ ਲੱਗਦਾ ਮੈਂ ਦੂਜਾ ਲੈਣਾ, ਦੂਜਾ ਮਿਲਦਾ ਤੀਜਾ। ਆ ਮੋਦੀ ਤੱਕ ਦੇਖੋ ਕਿਵੇਂ ਟੋਟਲੀ ਅਨਪੜ੍ਹ ਬੰਦਾ, ਕਾਲਾ ਚੋਰ ਵਾਂਗ, ਉਹਦਾ ਭਰਾ ਵੱਡਾ ਕਹਿੰਦਾ ਵੀ ਇਹ ਕੋਈ ਨਹੀਂ ਸੀ ਗਿਆ RSS, ਇਹ ਤਾਂ ਘਰੋਂ ਮਾਂ ਦੇ ਗਹਿਣੇ ਲੈ ਕੇ ਦੌੜਿਆ ਸੀ। ਔਰ ਅੱਜ ਤੁਸੀਂ ਉਹਦੀ ਡਿਜ਼ਾਇਰ ਦੇਖੋ ਕਿ ਭਾਈ ਜੇ ਓਬਾਮਾ ਗਿਆ ਤਾਂ ਕਿੰਨੇ ਕਰੋੜ ਦਾ ਸੂਟ ਜਿਹਦੇ 'ਤੇ ਨਮੋ ਨਮੋ ਲਿਖਿਆ ਨਰਿੰਦਰ ਮੋਦੀ। ਅੱਜ ਸਾਰਾ ਦੇਸ਼ ਛੱਡ ਰਿਹਾ ਤੇ 20,000 ਕਰੋੜ ਦੇ ਨਾਲ ਜਿਹੜਾ
ਸੈਂਟਰਲ ਵਿਸਤਾ ਬਣ ਰਿਹਾ, 13,500 ਕਰੋੜ ਦਾ ਇਹਦਾ ਘਰ ਬਣ ਰਿਹਾ। ਇਹਨੂੰ ਲੱਗਦਾ ਵੀ ਮੈਂ ਤਾਂ ਆਪਣਾ ਹੁਣ ਉਹ ਤਿਲਕ ਲਵਾ ਲੈਣਾ ਆ, ਜਿਹਨੂੰ ਕਹਿੰਦੇ ਨੇ ਸਾਰੇ ਜ਼ਿੰਦਗੀ ਲਈ ਪ੍ਰਾਈਮ ਮਿਨਿਸਟਰ ਰਹਿਣਾ। ਹੁਣ ਇਹ ਹੈ ਕਿ ਵੀ ਇੱਕ ਉਸ ਕਿਸਮ ਦਾ ਬੰਦਾ, ਉਹਦੀ ਡਿਜ਼ਾਇਰ ਤਾਨਾਸ਼ਾਹੀ ਇੱਥੋਂ ਹੀ ਬਣਦੇ ਨੇ। ਪਰ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਇਹ ਮੈਨੂੰ ਜਿਹੜਾ ਇਹਨਾਂ ਡਿਜ਼ਾਇਰਸ ਦੀ ਅੱਗ ਤੋਂ ਔਰ ਗਰਭ ਵਸੇਰਾ, ਜਨਮ ਮਰਨ ਦਾ ਚੱਕਰ ਕਿ ਬਾਰ-ਬਾਰ ਜਿਹੜਾ ਆਣਾ ਔਰ ਇਸ ਤੋਂ ਮੇਰੀ ਮੁਕਤੀ ਹੋਏ। ਕਾਇਆ ਬਿਗੁਤੀ ਬਹੁ ਬਿਦ ਭਾਤੀ ਕੋ ਜਾਰੇ ਕੋ ਗੱਡ ਲੈ ਮਾਟੀ, ਕਿ ਵੀ ਅਸੀਂ ਸਾਰੀ ਜ਼ਿੰਦਗੀ ਇਸ ਸਰੀਰ ਨੂੰ ਖੁਸ਼ ਕਰਨ, ਜਿਹੜੇ ਸਾਡੇ ਵਿਕਾਰ ਨੇ, ਜਿਹੜੇ ਸਾਡੇ ਭੋਗ ਨੇ, ਉਹ ਬਾਡੀ ਦੇ ਨਾਲ ਹੁੰਦੇ ਨੇ, ਸਰੀਰ ਦੇ ਨਾਲ ਹੁੰਦੇ ਨੇ। ਔਰ ਕਬੀਰ ਸਾਹਿਬ ਇਹ ਕਹਿੰਦੇ ਨੇ ਵੀ ਅਲਟੀਮੇਟਲੀ ਇਸ ਸਰੀਰ ਦਾ ਕੀ ਬਣਨਾ, ਕਿਸੇ ਨੇ ਇਹਨੂੰ ਸਾੜ ਦੇਣਾ, ਉਹ ਜਾਰੇ ਕੋ ਗੱਡ ਲੈ ਮਾਟੀ, ਕਿਸੇ ਨੇ ਮਿੱਟੀ ਦੇ ਵਿੱਚ ਦਫਨਾ ਦੇਣਾ। ਕਾਇਆ ਬਿਗੁਤੀ, ਬਿਗੁਤੀ ਹੁੰਦਾ ਵਿਗੜ ਜਾਣੀ, ਕਿ ਵੀ ਅੱਗ ਨਾਲ ਸਾੜ ਕੇ ਵੀ ਉਹ ਸਵਾਹ ਹੋ ਜਾਣੀ ਹੈ, ਤਾਂ ਉਹਦੇ 'ਚ ਕੀੜੇ ਮਕੌੜੇ ਖਾ ਜਾਂਦੇ ਨੇ, ਅਲਟੀਮੇਟਲੀ ਹੱਡੀਆਂ ਰਹਿ ਜਾਂਦੀਆਂ ਨੇ ਕਬਰ ਦੇ ਵਿੱਚ ਵੀ, ਬਾਕੀ ਤਾਂ ਮਿੱਟੀ ਨਾਲ ਮਿੱਟੀ ਹੋ ਜਾਂਦਾ। ਕਾਇਆ ਬਿਗੁਤੀ ਬਹੁ ਬਿਦ ਭਾਤੀ ਕੋ ਜਾਰੇ ਕੋਈ ਕੋ ਗੱਡ ਲੈ ਮਾਟੀ, ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੈ ਤੇ ਜਮ ਕਿਉਂ ਨਾ ਪਠਾਵੋ। ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਮੇਰੇ ਸੋਹਣੇ ਰੱਬ, ਇੱਕ ਵਾਰ ਆਪਣਾ ਝਲਕਾਰਾ ਦੇ ਦੇ, ਮੈਨੂੰ ਆਪਣਾ ਦੀਦਾਰ ਦੇ ਦੇ, ਆਪਣੀ ਕੁਰਬਤ ਦੇ ਦੇ। ਪਿੱਛੋਂ ਭਾਵੇਂ ਤੂੰ ਮੌਤ ਦਾ ਫਰਿਸ਼ਤਾ ਹੀ ਭੇਜ ਦੇਈਂ, ਪਿੱਛੋਂ ਤੂੰ ਮੈਨੂੰ ਮਾਰ ਦੇਈਂ, ਪਰ ਜਿਉਂਦੇ ਜੀ ਜਿਹੜਾ ਉਹ ਮੈਨੂੰ ਇੱਕ ਵਾਰ ਆਪਣੇ ਜਿਹੜਾ ਆਪਣਾ ਦੀਦਾਰ ਦੇ ਦੇ। ਕਹੋ ਕਬੀਰ ਹਰ ਚਰਨ ਦਿਖਾਵੋ, ਕਿ ਮੈਨੂੰ ਆਪਣਾ ਦੀਦਾਰ, ਆਪਣੇ ਸੋਹਣੇ ਚਰਨ ਦਿਖਾ ਦਿਓ। ਪਾਛੇ ਤੇ ਜਮ ਕਿਉਂ ਨਾ ਪਠਾਵੋ, ਪਿੱਛੋਂ ਭਾਵੇਂ ਤੂੰ ਜਮਦੂਤ ਭੇਜ ਦੇਈਂ, ਮੈਨੂੰ ਮਾਰ ਲਈ, ਲੇਕਿਨ ਇੱਕ ਵਾਰ ਮੈਨੂੰ ਜਿਹੜਾ ਉਹੀ ਹੈ ਇੱਕ ਭੋਰੀ ਦਰਸ਼ਨ ਦੀਜੈ, ਕਿ ਇੱਕ ਪਲ ਲਈ ਆਪਣੇ ਦੀਦਾਰ ਦੇ। ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।